ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਤੁਸੀਂ ਖਬਰ ਤੇ ਨਜ਼ਰ ਸੁਣ ਰਹੇ ਹੋ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਪੰਜਾਬ ਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦਾ ਸਵਾਗਤ ਕਰਦੇ ਹਾਂ। ਫਿਰ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਚਾਨਣਾ। ਸਤਿ ਸ਼੍ਰੀ ਅਕਾਲ ਮਿੰਟੂ जी शुक्रिया सारिਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ ਹੁਣ ਆਪਾਂ ਖਬਰਾਂ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਕਾਂਗਰਸ ਦੀ। ਪੰਜਾਬ ਕਾਂਗਰਸ ਇਸ ਸਮੇਂ ਬਹੁਤ ਦੁਚਿੱਤੀ ਚ ਫਸ ਗਈ ਹੈ, ਸਿਰ ਦਰਦ ਬਣ ਗਿਆ ਉਹਨਾਂ ਲਈ ਗੱਠਜੋੜ ਇੰਡੀਆ। ਪੰਜਾਬ ਕਾਂਗਰਸ ਦਾ ਹੈਰਾਨ ਕਰਨ ਵਾਲਾ ਬਿਆਨ ਆਇਆ, ਕਹਿੰਦਾ ਸਾਡਾ ਕੋਈ ਸਮਝੌਤਾ ਨਹੀਂ। ਹਾਂ ਬਿਲकुल फस गई जन सकंजे अंदर ज्यों वेलण विच गन्ना। जी गल यह कि बई हुण ये मसला जिहड़ा ना वो इन्हां वास्ते बन गया नमोशीजनक। हालांकि उत्ते इंडिया जिहड़ा तुसीं नाम लिया है वो जिहड़ा गठजोड़ होया उहदे नाम ते भी विवाद है। देखो बेशक उहदी एक एक अखर की उन्होंने परिभाषा वखरे तौर पर दी है, पर इंडिया जिहड़ा वो एक नाम दिता गया गठजोड़ नूं उहदे नाम नूं लैके भी एक कंट्रोवर्सी हैगी आ। दूजी चीज कि इत्थे जो मसला है, मसला तुहानूं पता ही है कि जिहड़े हैगे ने प्रताप सिंह बाजवा जिन्हां नूं प्यार दे नाल मान साहब कहंदे ने प्रताप सिंह भाजपा। मैं कहा हुण प्रताप सिंह भाजपा नहीं, हुण क्या करो प्रताप सिंह आप दा जी, क्योंकि हुण ते गठजोड़ उत्ते हो गया। मतलब इन्हां ने पहला बयान दिते सन कि बई इत्थे समझौता जिहड़ा आम आदमी पार्टी नाल वो नहीं हो सकदा। हाईकमान नूं भी चाहिदा है कि बई ये साडे बंदे अंदर सुੱਟੀ ਜਾਂਦੇ आ, ਅਸੀਂ ਇਹਨਾਂ ਨਾਲ ਸਮਝੌਤਾ ਕਿੱਦਾਂ ਕਰਾਂਗੇ। ਰਾਜਾ ਵੜਿੰਗ ਦਾ ਵੀ ਇਹੋ ਸਟੈਂਸ ਸੀਗਾ। ਤਾਂ ਉੱਤੇ ਉਹਨਾਂ ਨੇ ਗੱਠਜੋੜ ਕਰ ਲਿਆ, ਸਪਸ਼ਟ ਇਹਨਾਂ ਨੂੰ ਮੈਸੇਜ ਦੇ ਦਿੱਤਾ। ਹੁਣ ਦੇਖੋ ਇੱਕ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਰਾਜਾ ਵੜਿੰਗ, ਦੂਸਰੇ ਪਾਸੇ ਹੋਵੇ ਵਿਰੋਧੀ ਧਿਰ ਦਾ ਮੁੱਖ ਆਗੂ, ਉਹਨਾਂ ਦੇ ਬਿਆਨਾਂ ਤੋਂ ਉਲਟ ਜਾ ਕੇ ਇਸ ਤਰ੍ਹਾਂ ਹੋ ਜਾਵੇ ਫਿਰ ਨਮੋਸ਼ੀ ਦੇ ਮਾਰੇ ਕੀ ਕਹਿਣਗੇ। ਪਰ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਕੁਛ ਨੇਤਾ ਬਿਆਨਬਾਜ਼ੀ ਕਰ ਰਹੇ ਆ ਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਹੋ ਗਿਆ। ਉਹਨਾਂ ਕਿਹਾ ਕਿ ਰੱਤੀ ਭਰ ਵੀ ਇਹਦੇ ਚ ਸੱਚਾਈ ਨਹੀਂ ਹੈਗੀ। ਇਹਦਾ ਮਤਲਬ ਇਹ ਆ ਕਿ ਖਰਗੇ ਸਾਹਿਬ ਜਿਹੜੇ ਉੱਥੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਜੁਆਇੰਟਲੀ ਇਹਨਾਂ ਦੇ ਨਾਲ ਬੈਠੇ ਸਨ, ਮਾਨ ਸਾਹਿਬ ਵੀ ਬੈਠੇ ਸੀ ਸਰੋਂ ਫੁੱਲੀ ਪੱਗ ਬੰਨ ਕੇ, ਵੀ ਇਹ ਸਾਰਾ ਕੁਝ ਜਿਹੜਾ ਹੈ ਉਹ ਉਦਾਂ ਹੀ ਕਿਸੇ ਨੇ ਸਕੈਚ ਕਰ ਦਿੱਤਾ। ਜੇਕਰ ਕੋਈ ਸੱਚਾਈ ਨਹੀਂ, ਰੱਤੀ ਭਰ ਸ਼ੱਕ ਸੱਚਾਈ ਇਹ ਕਹਿੰਦੇ ਰੱਤੀ ਭਰ ਸੱਚ ਨਹੀਂ, ਮੈਂ ਰੱਤੀ ਭਰ ਸ਼ੱਕ ਨਹੀਂ ਕਿ ਬਈ ਸਾਰਾ ਕੁਝ ਹੋ ਗਿਆ। ਉਹ ਗਾਣਾ ਸੀ ਨਾ ਢੋਲ ਵੱਜ ਗਿਆ ਨਹੀਂ ਬਿੱਲੋ ਤੇਰੇ ਮੇਰੇ ਪਿਆਰ ਦੇ, ਤੇ ਇੱਥੇ ਤੇ ਢੋਲ ਵੱਜ ਗਏ ਤੇਰੇ ਮੇਰੇ ਪਿਆਰ ਦੇ, ਉਹਨਾਂ ਦੇ ਆਪਣੇ ਪਿਆਰ ਦੇ ਵੱਜ ਗਏ ਢੋਲ। ਉਹ ਤੇ ਅਗਲੇ ਪੱਪੀਆਂ ਜੱਫੀਆਂ ਕਰਨ ਡੈ। हाँ पपियां जफियां पाले हम ते अखियों के पेच लड़ा ले हम। वो ते पूरे उत्ते गुड़े होए बैठे आ। ये कहते जी रत्ती भर भी सच्चाई नहीं है। सच ये आ कि तुहानू उन्होंने टिच जानिया, तुहानू बिल्कुल उन्होंने अणदेखिया कीता, दिल्ली दी कांग्रेस इकाई नू भी अणदेखिया कीता। हुण ये ते बस मायूसी दे मारे नमोशी दे मारे इहो कह सकते हैं कि भाई देखो जी ये कोई शक नहीं है, कोई सच नहीं है, फला फला फला। तो हुण कहण की, हालांकि ये कहंदे जी साडा काहदा समझौता है, साडे बंदे तां अंदर बैठे आ, समझौता तां अकालीआं दा है। क्योंकि मजीठिया ने खत लिख दिता सी ना स्पीकर नूं, कहंदा जी इन्हां दे बेंच हुण इकट्ठी कर दिओ। ते इस करके ये जो मर्जी कही जान, पर उत्थे समझौता हो गया। जिदन सीट शेयरिंग होनी होई तो वो भी हो जाएगी, कोआर्डीनेशन उन्हां दा बन रहा है, ते फिर उदन भी ਇਹਨਾਂ ਨੂੰ ਇੰਨਾ ਕੁ ਪੁੱਛਣਗੇ ਜਿੰਨਾ ਕੋਣ ਪੁੱਛਿਆ। ਜੀ ਇਹ ਤਾਂ ਵੇਖਿਆ ਜਾਊ ਬਣਦਾ ਕੀ ਹੈ। ਵੈਸੇ ਬਹੁਤ ਵੱਡਾ ਦਿਨ ਸੀ ਕੱਲ ਦਾ ਜਦੋਂ ਇਹ ਸਾਰਾ ਕੁਝ ਵਾਪਰਿਆ। ਇੱਧਰ ਕਿਤੇ ਵੱਡੇ ਭਾਜਪਾ ਦੇ ਵੱਲੋਂ ਵੀ ਵੱਡਾ ਇਕੱਠ ਕੀਤਾ ਗਿਆ ਹੋਰ ਪਾਰਟੀਆਂ ਨੂੰ ਲੈ ਕੇ, ਤੇ ਇੱਧਰੋਂ ਇਹਨਾਂ ਨੇ ਇੰਡੀਆ ਬਣਾਤਾ ਤੇ ਕਹਿੰਦੇ ਵੀ ਇੰਡੀਆ ਨਾਮ ਲੈਣ ਤੇ ਵੀ ਹੁਣ ਤੰਗੀ ਜੀ ਹੋਊਗੀ ਭਾਜਪਾ ਦੇ ਮੋਦੀ ਸਾਹਿਬ ਨੂੰ। ਤੇ ਆਪਾਂ ਚੱਲੀਏ ਅਗਲੀ ਖਬਰ ਦੇ ਵੱਲ। ਗੱਲ ਅੰਮ੍ਰਿਤਪਾਲ ਸਿੰਘ ਦੀ ਪਤਨੀ ਦੀ ਕਰਦੇ ਆ। ਉਹਨਾਂ ਨੂੰ ਇੱਕ ਵਾਰ ਮੁੜ ਤੋਂ ਬਾਹਰ ਵਿਦੇਸ਼ ਜਾਣ ਦੇ ਲਈ ਉਹ ਤਿਆਰੀ ਚ ਸੀ ਤੇ ਉਹਨਾਂ ਨੂੰ ਫਿਰ ਤੋਂ ਰੋਕਿਆ ਗਿਆ ਜੀ। ਇਸ ਵਾਰ ਕੀ ਕਾਰਨ ਰੱਖਿਆ ਗਿਆ ਤੇ ਰੋਕਿਆ ਕਿੱਥੇ ਹੈ? ਨਹੀਂ ਦੇਖੋ ਹੁਣ ਤੱਕ ਹੀ ਲੱਗ ਸਕਦਾ ਜੇ LOC ਦਾ ਮਸਲਾ ਹੈ ਤਾਂ ਫਿਰ ਪਰਿਵਾਰ ਨੂੰ ਚਾਹੀਦਾ ਕਿ ਤੁਸੀਂ ਸਿੱਧੇ ਤੌਰ ਤੇ ਕੋਰਟ ਦੇ ਵਿੱਚ ਜਾਓ।
ਉਸ LOC ਤੇ ਇਹਨਾਂ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ, ਤੇ ਜੇ ਇਹਨਾਂ ਦਾ ਜਵਾਬ ਜਿਹੜਾ ਉਹ ਕੋਰਟ ਨੂੰ ਸੰਤੁਸ਼ਟ ਨਹੀਂ ਕਰ ਸਕੇਗਾ ਤੇ ਉਹ ਖਾਰਜ ਹੋ ਜਾਏਗੀ, ਰੱਦ ਹੋ ਜਾਏਗੀ। ਪਰ ਇਹ ਤੀਸਰੀ ਮਰਤਬਾ ਹੈ ਕਿ ਜਦੋਂ ਇਸ ਬੀਬੀ ਨੂੰ ਰੋਕਿਆ ਗਿਆ, ਇਹ UK ਦੀ ਵਸਨੀਕ ਹੈ। ਆਪਾਂ ਸਾਰਿਆਂ ਨੂੰ ਪਤਾ ਕਿ ਹਰੇਕ ਦੇਸ਼ ਦੀ ਨਾ ਇੱਕ ਸ਼ਰਤ ਹੁੰਦੀ ਆ ਕਿ ਜੇਕਰ ਤੁਸੀਂ ਇਸ ਦੇਸ਼ ਦਾ ਨਾਗਰਿਕ ਬਣੇ ਰਹਿਣਾ ਤਾਂ ਇੰਨਾ ਸਮਾਂ ਤੁਹਾਨੂੰ ਗੁਜ਼ਾਰਨਾ ਪਵੇਗਾ ਇੱਧਰ। ਉਹ ਸਾਰਾ ਕੁਝ ਹੁੰਦਾ ਹੈ ਨਾ, ਜ਼ਰੂਰੀ ਹੁੰਦੀਆਂ ਸ਼ਰਤਾਂ। ਤਾਂ ਉਹਨਾਂ ਦਾ ਬਈ ਕੋਈ ਸਮਾਂ ਐਸਾ ਹੋ ਸਕਦਾ ਕਿ ਉਹਨਾਂ ਨੂੰ ਜਾਣਾ ਜ਼ਰੂਰੀ ਹੋਵੇ। ਬਾਕੀ ਵਿਆਹ ਸ਼ਾਦੀ ਤੋਂ ਬਾਅਦ ਤੁਹਾਨੂੰ ਪਤਾ ਹੈ ਕੁੜੀਆਂ ਅਕਸਰ ਪੇਕੇ ਜਾਂਦੀਆਂ ਨੇ, ਇਹ ਚੀਜ਼ਾਂ ਤਾਂ ਹੈਗੀਆਂ। ਹਾਲਾਂਕਿ ਇਹ ਸਮਝਿਆ ਜਾ ਰਿਹਾ ਕਿ ਏਜੰਸੀਆਂ ਸ਼ਾਇਦ ਇਸ ਕਰਕੇ ਰੋਕ ਰਹੀਆਂ ਨੇ ਕਿ ਉੱਥੇ ਅਵਤਾਰ ਸਿੰਘ ਖੰਡਾ ਦੀਆਂ ਕੁਝ ਅੰਤਮ ਰਸਮਾਂ ਦੇ ਵਿੱਚ ਨਾ ਸ਼ਮੂਲੀਅਤ ਹੋ ਜਾਵੇ, ਜਾਂ ਕੋਈ ਉੱਥੇ ਕੋਈ ਲਾਮਬੰਦੀ ਨਾ ਹੋ ਜਾਵੇ, ਇਸ ਤਰ੍ਹਾਂ ਦਾ ਵੀ ਡਰ ਆ। ਪਰ ਜੇ ਕੋਈ ਅਦਾਲਤ ਦੇ ਵਿੱਚ ਕਹਿਣ ਨੂੰ ਤਿਆਰ ਹੈ ਜਾਂ ਲਿਖਤੀ ਤੌਰ ਤੇ ਕਿ ਭਾਈ ਅਸੀਂ ਵਾਪਸ ਆਉਣਾ ਹੈ, ਤੇ ਗੱਲ ਇਹ ਕਿ ਕਿਸੇ ਅਸੀਂ ਸਰਗਰਮੀ 'ਚ ਕੋਈ ਹਿੱਸਾ ਨਹੀਂ ਲੈਂਦੇ, ਤੇ ਉਹਨੂੰ ਜਾਣ ਦੇਣਾ ਚਾਹੀਦਾ। ਤੇ ਦੂਜੀ ਗੱਲ ਹੈ, ਜੇ ਕੋਈ ਪਰਸਨਲੀ ਕੋਈ ਪਰਿਵਾਰਕ ਕੋਈ ਕਿਸੇ ਕਪੈਸਿਟੀ ਦੇ ਵਿੱਚ ਕਿਤੇ ਜਾਂਦਾ ਹੈ ਕੋਈ ਦੁੱਖ ਸੁੱਖ ਦੇ ਵਿੱਚ, ਉੱਥੋਂ ਤਾਂ ਨਹੀਂ ਨਾ ਰੋਕਿਆ ਜਾ ਸਕਦਾ। ਪਰ ਉਹ ਬਾਅਦ ਦੀਆਂ ਗੱਲਾਂ। ਹੁਣ ਮਸਲਾ ਇੱਥੇ ਕੀ ਆ, ਇਹ ਵੀ ਸਪਸ਼ਟ ਨਹੀਂ ਹੈਗਾ ਗੁਰਪ੍ਰੀਤ ਜੀ ਕੀ LOC ਹੈਗੀ ਆ ਜਾਂ ਆਪਣੇ ਪੱਧਰ ਤੇ ਰੋਕਿਆ ਜਾ ਰਿਹਾ। ਪਰ ਮੈਨੂੰ ਲੱਗਦਾ ਕਿ ਡੈਫੀਨਿਟਲੀ ਇਹ ਮਾਮਲਾ ਵੀ ਜਲਦੀ ਕੋਰਟ 'ਚ ਵੇਖੋਗੇ ਤੁਸੀਂ, ਇਹ ਕੋਰਟ 'ਚ ਹੀ ਨਿਬੇੜਾ ਹੋਏਗਾ, ਏਜੰਸੀਆਂ ਨਹੀਂ ਜਾਣ ਦੇ ਰਹੀਆਂ। ਤੇ ਗੱਲ ਸਪਸ਼ਟ ਹੋ ਗਈ ਜੀ। ਸੋ ਇਹ ਤਾਂ ਹੈ, ਵੇਖਾਂਗੇ ਬਣਦਾ ਕੀ ਹੈ ਅੱਗੇ। ਗੱਲ ਭਾਜਪਾ ਦੀ ਕਰ ਲਈਏ। ਭਾਜਪਾ ਨੇ ਇੱਕ ਆਪਣੇ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਦਾ ਦਵਾ ਲਿਆ ਅਸਤੀਫਾ, ਤੇ ਦੂਜਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਉਹਨਾਂ ਦੀ ਵੀ ਕਹਿੰਦੇ ਤਿਆਰੀ ਹੈ, ਉਹਨਾਂ ਦਾ ਸਮਾਂ ਮੱਧਮ ਪੈਂਦਾ ਜਾ ਰਿਹਾ। ਹਾਂਜੀ, ਨਹੀਂ ਉਹ ਤਾਂ ਤੁਸੀਂ ਸਪਸ਼ਟ ਕਰ ਹੀ ਦਿੱਤਾ ਦਾ ਕਿ ਵੇਖੋ ਹੁਣ ਗੱਲ ਕੀ ਹੈ ਕਿ ਜਿਹੜਾ ਸਾਂਪਲਾ ਗਰੁੱਪ ਸੀਗਾ ਨਾ, ਕਿਸੇ ਵੇਲੇ ਬੜਾ ਐਕਟਿਵ ਸੀਗਾ ਦੁਆਬੇ ਦੇ ਵਿੱਚ, ਹੌਲੀ ਹੌਲੀ ਸਾਂਪਲਾ ਗਰੁੱਪ ਜਿਹੜਾ ਭਾਜਪਾ ਦੇ ਵਿੱਚ ਹਾਸ਼ੀਏ ਤੇ ਚਲਾ ਗਿਆ। ਉਹਦਾ ਬਹੁਤ ਸਾਰੇ ਗਰੁੱਪ ਸੀ ਜਿਹੜੇ ਕਿਸੇ ਟਾਈਮ ਬੜਾ ਤਾਕਤਵਰ ਸਨ, ਜਿਵੇਂ ਫਿਰੋਜ਼ਪੁਰ ਦੇ ਵਿੱਚ ਕਮਲ ਸ਼ਰਮਾ। ਤਾਂ ਹੌਲੀ ਹੌਲੀ ਕੀ ਹੋਇਆ ਕਿ ਉਹ ਜਾਂ ਤਾਂ ਖਤਮ ਹੋ ਗਏ ਜਾਂ ਬਹੁਤ ਕਮਜ਼ੋਰ ਕਰ ਦਿੱਤੇ ਗਏ। ਅੱਜ ਤਾਂ ਤੁਸੀਂ ਜੇ ਦੇਖੋਗੇ ਤਾਂ ਕਾਂਗਰਸੀਆਂ ਦੀ ਬੱਲੇ ਬੱਲੇ ਆ ਨਾ, ਜਿਹੜੇ ਸਾਬਕਾ ਕਾਂਗਰਸੀ ਸੀਗੇ। ਤਾਂ ਹੁਣ ਇਹ ਜਿਹੜੇ ਆਏ ਨੇ ਅਸਤੀਫਾ ਦੇ ਕੇ ਸਾਂਪਲਾ ਸਾਹਿਬ, ਤਾਂ ਇਹਦੇ ਤੋਂ ਸਪਸ਼ਟ ਇਹ ਹੈ ਕਿ ਸ਼ਾਇਦ ਸੋਮ ਜੀ ਦਾ ਪ੍ਰਕਾਸ਼ ਹੁਣ ਮੱਧਮ ਪੈ ਗਿਆ ਤੇ ਸਾਂਪਲਾ ਦੇ ਜ਼ਰੀਏ ਭਾਜਪਾ ਸ਼ਾਇਦ ਵਿਜੇ ਹਾਸਲ ਕਰੇਗੀ। ਕਹਾਣੀ ਕੁਛ ਐਸੀ ਆ, ਮਤਲਬ ਕਿ ਜਿਹੜੀ ਹੁਸ਼ਿਆਰਪੁਰ ਦੀ ਹੈਗੀ ਆ ਲੋਕ ਸਭਾ ਸੀਟ, ਉਹਦੇ ਤੋਂ ਲੱਗਦਾ ਕਿ ਸਾਂਪਲਾ ਸਾਹਿਬ ਲੜਾਏ ਜਾਣਗੇ, ਤਾਂ ਹੀ ਉਹਨਾਂ ਨੂੰ ਥਾਪੀ ਦੇ ਕੇ ਤੋੜ ਦਿੱਤਾ ਗਿਆ। ਹੋਰ ਤੇ ਕੋਈ ਕਾਰਨ ਹੀ ਨਹੀਂ ਨਜ਼ਰ ਆਉਂਦਾ। ਇਹ ਕਹਿੰਦੇ ਨੇ ਜੀ ਕਿ ਦੇਖੋ ਗੱਲ ਇਹ ਆ ਕਿ ਮੇਰੇ ਨਿੱਜੀ ਰੁਝੇਵੇਂ ਆ, ਕੋਈ ਬੰਦਾ ਇਹੋ ਜਿਹਾ ਉਹਦੇ ਤੇ ਬੈਠਾ ਹੈ, ਜੇ ਮੰਨ ਲਓ ਨਿੱਜੀ ਰੁਝੇਵੇਂ ਕੁਝ ਥੋੜੇ ਜਿਹੇ ਹੈਗੇ ਵੀ ਆ, ਤਾਂ ਕੋਈ ਬੰਦਾ ਇਧਰੋਂ ਉਧਰੋਂ ਛੁੱਟੀ ਛਾਟੀ ਮਾਰ ਲੈਂਦਾ, ਕੋਈ ਵੱਡੀ ਗੱਲ ਨਹੀਂ, ਕੋਈ ਐਸੀ ਨੌਬਤ ਤੇ ਨਹੀਂ ਆਉਂਦੀ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ 2024 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਤਿਆਰੀਆਂ ਵਿੱਢ ਦਿੱਤੀਆਂ ਤੇ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਵਿਜੇ ਸਾਂਪਲਾ ਨੂੰ ਹੀ ਮੈਦਾਨ 'ਚ ਉਤਾਰਿਆ ਜਾਣਾ ਚਾਹੀਦਾ। ਗੱਲ ਤੇ ਵਿੱਚੋਂ ਆਹੋ ਲੱਗਦੀ ਆ ਜੀ। ਸੋ ਵੇਖਾਂਗੇ ਹੁਣ ਕਰਦੇ ਕੀ ਨੇ, ਤਿਆਰੀਆਂ ਤਾਂ ਪੂਰੀਆਂ ਜ਼ੋਰਾਂ ਤੇ ਨੇ। ਅੱਗੇ ਗੱਲ ਕਰ ਲਈਏ ਸਿਕਿਉਰਿਟੀ, ਹਾਈ ਸਿਕਿਉਰਿਟੀ ਨੰਬਰ ਪਲੇਟਾਂ ਦੀ। ਕਹਿੰਦੇ ਨਕਲੀ ਨੰਬਰ ਪਲੇਟਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਰਿਹਾ ਇਸ ਚੱਕਰ 'ਚ। ਹਾਂਜੀ, ਅਸਲੀ ਤਾਂ ਬਾਅਦ 'ਚ ਨਕਲੀ ਪਹਿਲਾਂ ਆ ਜਾਂਦੀਆਂ ਨੇ। ਇੱਥੇ ਤਾਂ ਅਗਲੇ 2000 ਦਾ ਨੋਟ ਲੈ ਕੇ ਆਏ ਸਨ ਨਵਾਂ, ਤੇ ਪਹਿਲਾਂ ਹੀ ਚੱਲ ਪਿਆ ਸੀ ਕੰਮ ਉਹਦਾ। ਤਾਂ ਸਭ ਤੋਂ ਪਹਿਲਾਂ ਪੰਜਾਬੀ ਭੈਣ ਭਰਾ ਨੇ ਉਹ ਕੀਤੇ ਸੀ ਕਾਪੀ। ਤਾਂ ਗੱਲ ਇਹ ਆ ਕਿ ਇਹ ਜਿਹੜੇ ਹੈਗੇ ਨੇ ਹਾਈ ਸਿਕਿਉਰਿਟੀ ਨੰਬਰ, ਮਸਲਾ ਕੀ ਹੈ ਕਿ ਜਿਹੜੇ ਨੰਬਰ ਪਲੇਟਾਂ ਬਣਾਉਣ ਵਾਲੇ ਸੀ ਉਹ ਕਹਿੰਦੇ ਕਿ ਆਪਾਂ ਤਾਂ ਵਿਹਲੇ ਹੋ ਗਏ। ਤਾਂ ਉਹਨਾਂ ਨੇ ਕੀ ਹੈ ਕਿ ਉਹ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਾਪੀ। ਹੁਣ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਕੀ ਹੈ ਕਿ ਦਿੱਖ ਹੋਣੀ ਚਾਹੀਦੀ ਆ ਦੂਰੋਂ, ਕੋਈ ਸਕੈਨਰ ਵਗੈਰਾ ਤਾਂ ਹੈ ਨਹੀਂ ਕਿ ਜਿਹਦੇ ਨਾਲ ਸਕੈਨ ਕੀਤਾ ਜਾਵੇ ਨੰਬਰ ਪਲੇਟ ਨੂੰ, ਉਹ ਤਾਂ ਬਰੀਕੀ ਦਾ ਕੰਮ ਹੈ। ਤੇ ਜੇ ਅਜੇ ਹਰੇਕ ਗੱਡੀ ਨਾਲ ਕੀਤਾ ਜਾਵੇ ਘਲਾਰ ਕੇ ਤਾਂ ਬਹੁਤ ਲੰਮਾ ਸਮਾਂ ਚਾਹੀਦਾ। ਸੋ ਉਹ ਜਿਹੜੇ ਕੁਝ ਲੋਕ ਜਿਹੜੇ ਨੰਬਰ ਪਲੇਟਾਂ ਦਾ ਕੰਮ ਕਰਦੇ ਆ, ਉਹ ਹੂ ਬਹੂ ਉਸੇ ਤਰ੍ਹਾਂ ਦੀ ਮਤਲਬ ਕਿ ਪੱਟੀ ਲਾ ਕੇ ਤੇ ਤਿਆਰ ਕਰ ਰਹੇ। ਉਹ ਕਹਿੰਦੇ ਜੀ ਇਹ ਕਾਪੀ ਨੰਬਰ ਪਲੇਟ ਹੈ। ਦੂਜੇ ਪਾਸੇ ਇਸ ਤਰ੍ਹਾਂ ਕਰਨਾ ਕਹਿੰਦੇ ਕਿ ਗੈਰ ਕਾਨੂੰਨੀ ਹੈ, ਕਿਉਂਕਿ ਹਾਈ ਸਿਕਿਉਰਿਟੀ ਨੰਬਰ ਪਲੇਟ ਤੁਹਾਨੂੰ ਜਿਹੜੀ ਹੈ ਉਹ ਅਧਿਕਾਰਤ ਬੰਦਿਆਂ ਤੋਂ ਹੀ ਲਵਾਉਣੀ ਚਾਹੀਦੀ ਆ। ਪਰ ਉਹਦੇ 'ਚ ਵੀ ਇੱਕ ਬੜੀ ਵਿਪਤਾ ਹੈ। ਹੁਣ ਕਈ ਇਲਾਕਿਆਂ 'ਚ ਇਹਨਾਂ ਨੇ, ਜਿਵੇਂ ਹੁਣ ਸਾਡੇ ਇੱਥੇ, ਮੈਨੂੰ ਹੋਰ ਦਾ ਪਤਾ ਨਹੀਂ ਹੈ, ਮਸਲਨ ਸਾਡੇ ਪਿੰਡੋਂ ਕਿਸੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈ ਤਾਂ ਪਹਿਲਾਂ ਆਨਲਾਈਨ ਉਹ ਤੁਸੀਂ ਬੁਕਿੰਗ ਕਰਾਓ ਆਪਦਾ ਸਲੋਟ, ਫਿਰ ਉਸ ਤੋਂ ਬਾਅਦ ਤਕਰੀਬਨ 90 ਤੋਂ 100 ਕਿਲੋਮੀਟਰ ਅਪ ਡਾਊਨ ਹੋਏਗਾ। ਯਾਨੀ ਜੇ ਤੁਹਾਨੂੰ ਟਾਈਮ ਉਹਨਾਂ ਨੇ
ਦੁਪਹਿਰ ਦਾ ਦੇ ਦਿੱਤਾ ਤੇ ਤੁਹਾਨੂੰ ਮਤਲਬ ਕਿ ਆਪਦਾ ਕੰਮਕਾਰ ਸਾਰਾ ਛੱਡਣਾ ਪਵੇਗਾ। ਜੀ ਸੋ ਇਸ ਕਰਕੇ ਇਹ ਇੱਕ ਸਮੱਸਿਆ ਹੈ ਕਿ ਚਲੋ ਜੇ ਅਧਿਕਾਰਤ ਤੌਰ ਤੇ ਤੁਸੀਂ ਕੀਤਾ ਹੈ ਤਾਂ ਉਹ ਅਧਿਕਾਰਤ ਇੱਕ ਨੂੰ ਕਿਉਂ ਕੀਤਾ, ਜਿਹੜੇ ਵਿਚਾਰੇ ਉਹ ਕੰਮ ਕਰਦੇ ਸੀ ਸਾਰਿਆਂ ਨੂੰ ਹੀ ਕਰ ਦਿੰਦੇ, ਜਿੱਥੋਂ ਕਿਸੇ ਦਾ ਸੂਤ ਲੱਗਦਾ ਕਰ ਦਿੰਦੇ, ਠੀਕ ਹੈ ਨਾ, ਤਾਂ ਉਹਨਾਂ ਦਾ ਵੀ ਜੀ ਰੁਜ਼ਗਾਰ ਬਚਿਆ ਰਹਿੰਦਾ। ਉਹ ਕਹਿੰਦੇ ਕਿ ਅਸੀਂ ਬੇਰੁਜ਼ਗਾਰ ਹੋਏ ਪਏ, ਲੋਕ ਕਹਿ ਦਿੰਦੇ ਆ ਕਿ ਯਾਰ ਚਲਾਨ ਤੋਂ ਬਚਣਾ ਉਹੋ ਜੀ ਬਣਾ ਦੇ, ਤਾਂ ਉਹ ਚੱਕ ਕੇ ਉਹੋ ਜੀ ਜੀ ਬਣਾ ਦਿੰਦੇ ਆ। ਪਰ ਦੂਸਰੇ ਪਾਸੇ ਹੈ ਤੇ ਗਲਤ ਆ, ਪਰ ਮਸਲਾ ਜੀ ਇਹ ਆ ਕਿ ਲੋਕ ਜਿਹੜੇ ਆ ਉਧਰ ਜਾ ਕੇ ਪਹਿਲਾਂ ਮਤਲਬ ਕਿ ਪੈਸੇ ਦੇ ਕੇ ਬੁੱਕ ਕਰਾਉਣ ਆਪਣਾ ਸਮਾਂ, ਫਿਰ ਉੱਥੇ ਜਾ ਕੇ ਲਗਾਉਣ, ਉਹ ਸ਼ਾਇਦ ਉਹ ਖੱਜਲ ਖੁਆਰੀ ਤੋਂ ਬਚਣ ਦਾ ਸ਼ਾਰਟਕਟ ਰਸਤਾ ਹੈ, ਪਰ ਇਹ ਹੈ ਗਲਤ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜੀ ਸੋ ਜੋ ਗਲਤ ਹੈ ਉਹ ਤਾਂ ਗਲਤ ਹੀ ਹੈ, ਇਹਦੇ ਵਿੱਚ ਕੋਈ ਸਪਸ਼ਟੀਕਰਨ ਤਾਂ ਹੋ ਹੀ ਨਹੀਂ ਸਕਦਾ। ਪਰ ਆਪਾਂ ਅੱਗੇ ਚੱਲੀਏ, ਗੱਲ ਕਰੀਏ ਆਂਗਣਵਾੜੀ ਨਹੀਂ ਕਰ ਸਕਣਗੇ ਸਿਆਸਤ, ਤੇ ਕੀ ਹੈ ਜੀ ਮਾਤਾ? ਦੇਖੋ ਆਂਗਣਵਾੜੀ ਵਰਕਰ ਰੌਲਾ ਕੀ ਹੈ, ਇਹ ਇੱਕ ਬੀਬੀ ਹੁੰਦੀ ਸੀਗੀ ਹਰਗੋਬਿੰਦ ਕੌਰ ਜੀ, ਇਹ ਬੀਬੀ ਬਹੁਤ ਸਰਗਰਮ ਆਂਗਣਵਾੜੀ ਲੀਡਰ ਸੀ। ਇਹ ਜਿਹੜੀ ਆਂਗਣਵਾੜੀ ਲੀਡਰ ਸੀ ਕਿ ਅਸੀਂ ਖੁਦ ਦੇਖਿਆ, ਮੈਂ ਉਦੋਂ ਲੰਬੀ ਹੁੰਦਾ ਸੀ ਡਿਊਟੀ ਕਰਦਾ ਤੇ ਅਖਬਾਰ ਵਾਸਤੇ, ਤੇ ਇਹ ਬੀਬੀ ਨੇ ਬਹੁਤ ਸੰਘਰਸ਼ ਕੀਤਾ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ। ਤੇ ਹੁਣ ਬਾਅਦ ਦੇ ਵਿੱਚ ਹੋਇਆ ਕਿ ਰੀਸੈਂਟਲੀ ਉਹਨਾਂ ਨੇ ਜੁਆਇਨ ਕਰ ਲਿਆ ਅਕਾਲੀ ਦਲ, ਤੇ ਉਹਨਾਂ ਨੂੰ ਇਸਤਰੀ ਵਿੰਗ ਦਾ ਮੁਖੀ ਬਣਾ ਦਿੱਤਾ ਗਿਆ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਵਿੱਚ ਰਿਵੋਲਟ ਵੀ ਹੋਇਆ, ਦੇਖਣ ਨੂੰ ਮਿਲਿਆ, ਕੁਝ ਅਸਤੀਫੇ ਲਿਖੇ ਗਏ, ਇਸ ਤੋਂ ਇਲਾਵਾ ਇਕੱਠ ਵੀ ਕੀਤਾ ਗਿਆ, ਆਪਣੀ ਪਾਰਟੀ ਨੂੰ ਚਿਤਾਇਆ ਗਿਆ ਕਿ ਭਾਈ ਬਹੁਤ ਵੱਡਾ ਕਮਸਾਨ ਮਚ ਸਕਦਾ ਹੈ। ਤਾਂ ਉਸ ਤੋਂ ਬਾਅਦ ਹਾਲੇ ਉਹ ਕੰਮ ਤੇ ਚੱਲੀ ਜਾਂਦਾ ਹੈ, ਪਰ ਸਰਕਾਰ ਨੇ ਜਦੋਂ ਦੇਖਿਆ ਕਿ ਜੋ ਆਂਗਣਵਾੜੀ ਵਰਕਰਸ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਕਾਲੀ ਦਲ ਬਾਦਲ ਦੇ ਵਿੱਚ ਜਾ ਕੇ ਤੇ ਉਹ ਅਫੀਸ਼ੀਅਲੀ ਪਾਰਟੀ ਜੁਆਇਨ ਕਰਕੇ ਇਸ ਤਰ੍ਹਾਂ ਇਸਤਰੀ ਵਿੰਗ ਦੇ ਪ੍ਰਧਾਨ ਬਣ ਗਏ, ਗਲਤ ਹੈ। ਸੋ ਉਹਨਾਂ ਨੇ ਫਿਰ ਹੁਣ ਇਹ ਫੈਸਲਾ ਕਰ ਲਿਆ ਸਰਕਾਰ ਵਾਲਿਆਂ ਨੇ ਕਿ ਜੇਕਰ ਕੋਈ ਵੀ ਆਂਗਣਵਾੜੀ ਵਰਕਰ ਉਹ ਰਾਜਨੀਤੀ 'ਚ ਜਾਏਗਾ ਤਾਂ ਫਿਰ ਇਹਦਾ ਮਤਲਬ ਕਿ ਨੌਕਰੀ ਤੋਂ ਹੱਥ ਧੋਵੇਗਾ। ਉਹਦਾ ਕਾਰਨ ਇਹੀ ਹੈ, ਵੈਸੇ ਤਾਂ ਜੇ ਤੁਸੀਂ ਦੇਖੋ ਜਿੰਨਾ ਕੋ ਅਸੀਂ ਜਾਣਦੇ, ਹਰਗੋਬਿੰਦ ਕੌਰ ਜੀ ਦਾ ਵੀ ਇੱਕ ਧੜਾ ਜਿਹੜਾ ਹੈ ਨਾ ਇਹਨਾਂ ਦੇ ਵਰਕਰਸ ਐਸੋਸੀਏਸ਼ਨ ਦਾ, ਉਹ ਕਿਤੇ ਨਾ ਕਿਤੇ ਛੋਟਾ ਵਿਰੋਧ ਜ਼ਰੂਰ ਕਰਦਾ ਹੈ, ਪਰ ਇੱਕ ਬਹੁਤ ਵੱਡਾ ਧੜਾ ਇਹਨਾਂ ਦੇ ਸਮਰਥਨ ਦੇ ਵਿੱਚ ਵੀ ਹੈ। ਸ਼ਾਇਦ ਇਹ ਦੇਖਿਆ ਜਾ ਰਿਹਾ ਕਿ ਕਿਤੇ ਇਹ ਨਾ ਹੋਵੇ ਕਿ ਜਿਹੜੀ ਸਾਰੀ ਸਪੋਰਟ ਆ ਉਹ ਬੀਬੀ ਜੀ ਦੇ ਨਾਲ ਹੀ ਜਾਵੇ, ਤਾਂ ਉਹਨੂੰ ਤੋੜਨ ਵਾਸਤੇ ਕਿਤੇ ਨਾ ਕਿਤੇ ਇਹਨਾਂ ਨੇ ਫੈਸਲਾ ਕੀਤਾ ਵਾ ਕਿ ਜਿਹੜਾ ਵੀ ਕੋਈ ਉਧਰ ਨੂੰ ਜਾਏਗਾ ਫਿਰ ਉਹ ਨੌਕਰੀ ਤੋਂ ਜਾਏਗਾ। ਬਈ ਸਦਾ ਲਈ ਜੀ, ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਪਹਿਲੂ ਉੱਠਿਆ ਹੈ। ਤੋਂ ਅੱਗੇ ਚੱਲੀਏ, ਗੱਲ ਕਰੀਏ ਕਿ ਪਤੀ ਨੂੰ ਕੋਬਰੇ ਤੋਂ ਕਟਵਾ ਕੇ ਮਾਰ ਦਿੱਤਾ ਜੀ। ਜੀ ਬਿਲਕੁਲ, ਇਹ ਹੈਗੀ ਹੈ ਜਿਹੜੀ ਘਟਨਾ, ਇਹ ਵਾਕਿਆ ਹੈਰਾਨ ਕਰਦੀ ਹੈ। ਇਹ ਅਸਲ ਦੇ ਵਿੱਚ ਬਈ ਬੜਾ ਹੈਰਤ ਅੰਗੇਜ਼ ਮਾਮਲਾ ਹੈ ਉੱਤਰਾਖੰਡ ਤੋਂ, ਜਿੱਥੇ ਹਲਦਵਾਨੀ ਦਾ ਇੱਕ ਨੌਜਵਾਨ ਕਾਰੋਬਾਰੀ ਸੀ, ਉਹਨੂੰ ਉਹਦੀ ਪ੍ਰੇਮਿਕਾ ਨੇ ਹੀ ਕੋਬਰੇ ਤੋਂ ਕਟਵਾ ਕੇ ਮਾਰ ਦਿੱਤਾ। ਵੈਸੇ ਪਤੀ ਨਹੀਂ ਹੈ ਜੀ, ਤਾਂ ਨਹੀਂ ਨਵਾਂ ਪ੍ਰੇਮੀ ਬਣਾਇਆ ਸੀਗਾ। ਉਹਦੇ ਵਿੱਚ ਕੀ ਆ ਕਿ ਬੜਾ ਯੋਜਨਾਬੱਧ ਤਰੀਕੇ ਦੇ ਨਾਲ ਉਹਨੂੰ ਘਰ 'ਚ ਬੁਲਾਇਆ, ਘਰ 'ਚ ਬੁਲਾ ਕੇ ਸ਼ਰਾਬ ਸ਼ੂਬ ਪਿਆਈ ਤੇ ਫਿਰ ਵਿੱਚ ਕੋਈ ਦਵਾ ਵੀ ਪਾ ਦਿੱਤੀ ਜਿਹਦੇ ਨਾਲ ਬੰਦਾ ਬੇਹੋਸ਼ ਹੋ ਜਾਂਦਾ ਹੈ। ਜਦੋਂ ਹੋ ਗਿਆ ਤੇ ਫਿਰ ਉਹਨੇ ਗਾਂ ਸਪੇਰੇ ਬੁਲਾਏ ਹੋਏ ਸੀਗੇ ਤੇ ਸਪੇਰਿਆਂ ਦੇ ਕੋਲ ਕੋਬਰੇ ਸੀ, ਦੱਸਦੇ ਆ ਕਿ ਉਹਨਾਂ ਨੇ ਉਹਦੇ ਤੋਂ ਡੰਗ ਮਰਵਾ ਦਿੱਤੇ ਤੇ ਨਾਲ ਕਹਿੰਦੇ ਕਿ ਉਹਦਾ ਪ੍ਰੇਮੀ, ਨੌਕਰ, ਨੌਕਰਾਨੀ ਉਹ ਸਾਰੇ ਨਾਲ ਹੀ ਸੀਗੇ। ਤਾਂ ਉਹ ਚੱਲ ਵਸਿਆ ਬਈ। ਹੁਣ ਤੁਹਾਨੂੰ ਪਤਾ ਨਾ ਕੋਬਰੇ ਦਾ ਤਾਂ ਜ਼ਹਿਰ ਹੀ ਬੜਾ ਹੁੰਦਾ ਹੈ। ਇਹ ਸਾਰਾ ਕੁਛ ਜਿਹੜਾ ਉਹ ਇਸ ਤਰ੍ਹਾਂ ਕੀਤਾ ਗਿਆ, ਮਤਲਬ ਕਿ ਉਹ ਸਪੇਰਿਆਂ ਨੂੰ ਹਾਇਰ ਕਰ ਲਿਆ ਗਿਆ, ਜਿਵੇਂ ਅੱਜ ਕੱਲ੍ਹ ਸੁਪਾਰੀ ਚੱਲਦੀ ਆ, ਉਹ ਏਦਾਂ ਇਹਨਾਂ ਨੂੰ ਜ਼ਹਿਰੀਲੀ ਸੁਪਾਰੀ ਦੇ ਦਿੱਤੀ ਗਈ। ਤਾਂ ਇਹ ਫਿਰ ਹੌਲੀ ਹੌਲੀ ਭਾਂਡਾ ਜਿਹੜਾ ਉਹ ਟੁੱਟ ਗਿਆ ਤੇ ਇਹ ਵੈਸੇ ਵੀ ਪਾਪ ਦਾ ਘੜਾ ਤੁਹਾਨੂੰ ਪਤਾ ਹੀ ਹੈ ਭਰ ਕੇ ਟੁੱਟ ਜਾਂਦਾ ਹੈ। ਤਾਂ ਇਹ ਜਿਵੇਂ ਖਬਰ ਬਾਹਰ ਆਈ ਹੈ ਤੇ ਬੜੀ ਹੈਰਾਨ ਕਰਨ ਵਾਲੀ ਖਬਰ ਹੈ ਜੀ। ਸੋ ਹੈਰਾਨ ਕਰਨ ਵਾਲੀ ਖਬਰ ਤਾਂ ਹੈ ਹੀ, ਕਿਉਂਕਿ ਇਹੋ ਜਿਹੇ ਮਾਮਲੇ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ, ਉਹ ਵੀ ਇੰਨੇ ਜ਼ਹਿਰੀਲੇ ਸੱਪ ਦੇ ਕੋਲੋਂ ਮਰਵਾ ਦੇਣਾ ਕਿਸੇ ਨੂੰ। ਸੋ ਤੁਸੀਂ ਖਬਰਾਂ ਤੇ ਚਾਨਣਾ ਪਾਇਆ ਮਿੰਟੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਖਬਰਾਂ ਤੇ ਚਾਨਣਾ ਪਾਇਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ YouTube ਅਤੇ Facebook ਦੋਵਾਂ ਥਾਵਾਂ ਤੇ ਸਾਂਝੇ ਕਰ ਸਕਦੇ ਹੋ। ਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ, ਆਪਣੇ ਸਾਥੀਆਂ ਦੇ ਨਾਲ ਅੱਗੇ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।